ਬਿਲਕੁਲ। ਤੇ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਐਮਫਿਲ ਦੀ। ਐਮਫਿਲ ਬਾਰੇ ਕਿਹਾ ਜਾ ਰਿਹਾ ਕਿ ਮਾਨਤਾ ਪ੍ਰਾਪਤ ਡਿਗਰੀ ਹੁਣ ਨਹੀਂ ਰਹੀ ਜੀ। ਪ੍ਰਵੀਨ ਜੀ, ਇਹ ਇੱਕ ਫਿਕਰਮੰਦੀ ਵਾਲਾ ਪਹਿਲੂ ਹੈ ਜੀ। ਕਿ ਅਕਸਰ ਵਿਦਿਆਰਥੀ ਨਹੀਂ ਤਾਂ ਪੀਐਚਡੀ ਸਿੱਧਾ ਜਾਣ ਦੀ ਬਜਾਏ ਕਈ ਵਾਰ ਐਮਫਿਲ ਕਰਕੇ ਫਿਰ ਪੀਐਚਡੀ ਕਰਨੀ ਨੂੰ ਜਾਂਦੇ ਸੀ। ਪਰ ਯੂਜੀਸੀ ਨੇ ਕਹਿੰਦੇ ਕਿ ਅਸੀਂ ਪਿਛਲੇ ਲੰਘੇ ਵਰੇ ਦੇ ਵਿੱਚ ਇਹ ਨੋਟਸ ਭੇਜ ਕੇ ਯੂਨੀਵਰਸਿਟੀਆਂ ਨੂੰ, ਐਡਮਿਸ਼ਨ ਵਾਲੀਆਂ ਧਿਰਾਂ ਨੂੰ ਇਤਲਾਹ ਕਰ ਦਿੱਤੀ ਗਈ ਸੀ ਕਿ ਭਾਈ ਯੂਜੀਸੀ ਵੱਲੋਂ ਹੁਣ ਐਮਫਿਲ ਮਾਨਤਾ ਪ੍ਰਾਪਤ ਡਿਗਰੀ ਨਹੀਂ ਹੈ। ਠੀਕ ਹੈ। ਤੇ ਕਹਿੰਦੇ ਜਾਣਕਾਰੀ ਦੇਣ ਦੇ ਬਾਵਜੂਦ ਸਾਨੂੰ ਇਸ ਵਾਰ ਪਤਾ ਲੱਗ ਰਿਹਾ ਕਿ ਯੂਨੀਵਰਸਿਟੀਆਂ, ਕਾਲਜ ਇਸ ਮਸਲੇ ਤੇ ਜਿਹੜੇ ਯੂਨੀਵਰਸਿਟੀਆਂ ਦੇ ਰਾਹੀਂ ਦਾਖਲੇ ਹੁੰਦੇ ਨੇ, ਉਹ ਐਮਫਿਲ ਦੇ ਦਾਖਲੇ ਲੈਣ ਲਈ ਫਿਰ ਅਰਜ਼ੀਆਂ ਕੱਢੀਆਂ ਨੇ ਉਹਨਾਂ ਨੇ। ਹਾਂਜੀ, ਦਾਖਲੇ ਲਈ ਆ। ਤੇ ਇਸ ਲਈ ਕਹਿੰਦੇ ਕਿ ਅਸੀਂ ਉਹਨਾਂ ਯੂਨੀਵਰਸਿਟੀਆਂ ਨੂੰ ਵੀ, ਸੰਬੰਧਿਤ ਵਿਭਾਗਾਂ ਨੂੰ ਵੀ ਤੇ ਵਿਦਿਆਰਥੀਆਂ ਨੂੰ ਵੀ ਸੁਚੇਤ ਕਰਦੇ ਹਾਂ ਕਿ ਇਸ ਤੇ ਧਿਆਨ ਰੱਖੋ ਕਿ ਐਮਫਿਲ ਮਾਨਤਾ ਪ੍ਰਾਪਤ ਡਿਗਰੀ ਨਹੀਂ ਹੈ। ਜੇ ਤੁਸੀਂ ਕਰ ਵੀ ਲਈ ਹੁਣ, ਹਾਂ, ਜਿਹੜੇ ਪਹਿਲਾਂ ਤੋਂ ਕਰ ਰਹੇ ਨੇ 2022 ਤੋਂ ਪਹਿਲਾਂ ਜਿਨ੍ਹਾਂ ਦਾ ਚੱਲ ਰਿਹਾ, ਉਹਨਾਂ ਦੇ ਲਈ ਇਹ ਰਹੇਗੀ, ਉਹ ਤੋਂ ਬਾਅਦ ਨਹੀਂ। ਸੋ ਮੈਂ ਦੇਖ ਰਿਹਾ ਸੀਗਾ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਯੂਜੀਸੀ ਜਿਹਨੂੰ ਆਪਾਂ ਕਹਿੰਦੇ ਆ, ਉਹਨੇ ਯੂਨੀਵਰਸਿਟੀਆਂ ਨੂੰ ਚੇਤਾਵਨੀ ਭੇਜੀ ਆ ਪ੍ਰਵੀਨ ਜੀ ਕਿ ਮਾਸਟਰ ਆਫ ਫਿਲਾਸਫੀ ਮਤਲਬ ਐਮਫਿਲ ਪ੍ਰੋਗਰਾਮਾਂ 'ਚ ਦਾਖਲਾ ਆਫਰ ਨਾ ਕਰਨ ਯੂਨੀਵਰਸਿਟੀਆਂ। ਯੂਜੀਸੀ ਉਹਨਾਂ ਨੂੰ ਕਹਿ ਰਿਹਾ ਕਿਉਂਕਿ ਇਹ ਹੁਣ ਮਾਨਤਾ ਪ੍ਰਾਪਤ ਡਿਗਰੀ ਨਹੀਂ ਰਹੀ। ਜੀ ਜੀ। ਤੇ ਅਸੀਂ ਕਹਿੰਦੇ ਕਿ ਵਿਦਿਆਰਥੀਆਂ ਨੂੰ ਵੀ ਸੁਚੇਤ ਕਰ ਰਹੇ ਹਾਂ ਕਿ ਅਜਿਹੇ ਕੋਰਸਾਂ 'ਚ ਦਾਖਲਾ ਨਾ ਲੈਣ ਕਿਉਂਕਿ ਇਹ ਹੁਣ ਮਾਨਤਾ ਪ੍ਰਾਪਤ ਡਿਗਰੀ ਨਹੀਂ ਹੈ। ਯੂਜੀਸੀ ਦੇ ਸਕੱਤਰ ਨੇ ਜੀ ਮਨੀਸ਼ ਜੋਸ਼ੀ, ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਐਮਫਿਲ ਪ੍ਰੋਗਰਾਮਾਂ ਲਈ ਤਾਜ਼ੀਆਂ ਅਰਜ਼ੀਆਂ ਮੰਗੀਆਂ ਜਾ ਰਹੀਆਂ ਸੀ, ਜਿਹਦੇ ਬਾਰੇ ਸਾਨੂੰ ਪਤਾ ਲੱਗਿਆ ਤੇ ਅਸੀਂ ਇਸ ਲਈ ਸੰਬੰਧਿਤ ਯੂਨੀਵਰਸਿਟੀਆਂ ਨੂੰ ਤੇ ਵਿਦਿਆਰਥੀਆਂ ਨੂੰ ਸੂਚਿਤ ਕਰ ਰਹੇ ਹਾਂ ਬਕਾਇਦਾ ਤੌਰ ਤੇ ਕਿ ਭਾਈ ਉਹ ਗਲਤੀ ਨਾਲ ਇਹ ਡਿਗਰੀ ਨਾ ਕਰਨ, ਤਾਂ ਕਿ ਤੁਹਾਡੇ ਵਰੇ ਵੀ ਖਰਾਬ ਹੋਣਗੇ, ਤੁਹਾਡਾ ਖਰਚਾ ਵੀ ਹੋਏਗਾ ਤੇ ਬਾਅਦ ਚੋਂ ਤੁਸੀਂ ਕਹਿਣਾ ਕਿ ਇਹ ਡਿਗਰੀ ਦੇ ਉੱਤੇ ਸਾਨੂੰ ਜੀ ਹੁਣ ਨੌਕਰੀ ਨਹੀਂ ਮਿਲਦੀ, ਸਾਨੂੰ ਕੰਮ ਨਹੀਂ ਮਿਲਦਾ, ਕਿਉਂਕਿ ਇਹ ਮਾਨਤਾ ਪ੍ਰਾਪਤ ਨਹੀਂ ਹੋਗੀ। ਉਹ ਕਹਿੰਦੇ ਜਿਹੜਾ ਯੂਜੀਸੀ ਦਾ ਨਿਯਮ 14 ਹੈ ਜੀ, ਯੂਜੀਸੀ ਦਾ ਨਿਯਮ 14 ਰੈਗੂਲੇਸ਼ਨ 2022, ਉਹਦੇ ਤਹਿਤ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਉੱਚ ਸਿੱਖਿਆ ਸੰਸਥਾਵਾਂ ਐਮਫਿਲ ਪ੍ਰੋਗਰਾਮ ਆਫਰ ਨਹੀਂ ਕਰਨਗੀਆਂ। ਜੀ ਜੀ, ਠੀਕ ਹੈ। ਕਿ ਉਸ ਸੂਚਨਾ ਦੇ ਬਾਵਜੂਦ ਜੇਕਰ ਯੂਨੀਵਰਸਿਟੀਆਂ ਐਮਫਿਲ ਪ੍ਰੋਗਰਾਮ ਆਫਰ ਕਰ ਰਹੀਆਂ ਨੇ ਤਾਂ ਇਹਦਾ ਮਤਲਬ ਉਹ ਪੈਸੇ ਦੀ ਆੜ 'ਚ ਵਿਦਿਆਰਥੀਆਂ ਦੇ ਜੀਵਨ ਨਾਲ ਖੇਲਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਸੋ ਯੂਜੀਸੀ ਨੇ ਬੜੇ ਸਪਸ਼ਟ ਲਫ਼ਜ਼ਾਂ 'ਚ ਕਿਹਾ, ਇਸ ਲਈ ਜੇਕਰ ਤੁਹਾਡਾ ਪਰਿਵਾਰ ਦਾ ਕੋਈ ਮੈਂਬਰ, ਤੁਹਾਡਾ ਕੋਈ ਨੇੜਲਾ ਮਿੱਤਰ, ਸੱਜਣ, ਰਿਸ਼ਤੇਦਾਰ, ਕਿਸੇ ਦਾ ਜਵਾਕ ਐਮਫਿਲ ਕਰਨ ਬਾਰੇ ਸੋਚ ਰਿਹਾ ਹੈ ਜਾਂ ਐਮਫਿਲ ਕਰਨ ਲਈ ਅਰਜ਼ੀ ਲਾ ਚੁੱਕਿਆ ਤਾਂ ਭਾਈ ਬਚਿਓ, ਕਿਉਂਕਿ ਉਹਦੀ ਡਿਗਰੀ ਨੂੰ ਮਾਨਤਾ ਨਹੀਂ ਮਿਲਣੀ, ਤੇ ਮਾਨਤਾ ਨਹੀਂ ਮਿਲਣੀ ਤਾਂ ਮਤਲਬ ਉਸ ਆਧਾਰ ਤੇ ਕੋਈ ਰੁਜ਼ਗਾਰ ਨਹੀਂ ਮਿਲਣਾ ਹੈ, ਉਹ ਬਰਾ ਤੁਹਾਡੇ ਖਾਰਜ ਮੰਨੇ ਜਾਣਗੇ ਤੇ ਇਸ ਲਈ ਉਹ ਸਮਾਂ ਵੀ ਬਰਬਾਦ ਹੋਏਗਾ ਵਿਦਿਆਰਥੀਆਂ ਦਾ ਤੇ ਪੈਸਾ ਵੀ ਬਰਬਾਦੀ ਹੋਏਗੀ। ਇਸ ਲਈ ਇਹਦੇ ਤੇ ਗੌਰ ਕਰਨ ਦੀ ਲੋੜ ਹੈ, ਇਸ ਲਈ ਇਹ ਖਬਰ ਸਾਂਝੀ ਕਰਨੀ ਬਹੁਤ ਜ਼ਰੂਰੀ। ਜੀ ਜੀ। ਤੇ ਫਿਰ ਐਮਫਿਲ ਦੀ ਥਾਂ ਤੇ ਕੀ ਹੋਰ ਹੋਊਗੀ ਡਿਗਰੀ? ਜਾਂ ਉਹ ਕਹਿੰਦੇ ਸਿੱਧੀ ਪੀਐਚਡੀ, ਮਾਸਟਰਸ ਕਰੋ ਤੇ ਪੀਐਚਡੀ ਕਰੋ, ਏਦਾਂ? ਬਿਲਕੁਲ ਬਿਲਕੁਲ, ਜਿਹੜਾ ਉਹਦਾ ਟੈਸਟ ਹੁੰਦਾ ਬਕਾਇਦਾ ਪੀਐਚਡੀ ਲਈ, ਕਿਸੇ ਵੀ ਸਟਰੀਮ 'ਚ ਮਾਸਟਰ ਕਰਨ ਤੋਂ ਬਾਅਦ ਤੁਸੀਂ ਪੀਐਚਡੀ ਕਰ ਸਕਦੇ ਹੋ। ਬਿਲਕੁਲ।